वेलकम बैक इन आवर प्रोग्राम जी। डॉक्टर साहब साडे कोल अगला फेसबुक मैसेज आया है वीर सतिंदर सिंह जी दा दुबई तो। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਤੁਸੀਂ ਮਨਜੀਤ ਜੀ ਕੇ ਬਾਰੇ ਵੀਡੀਓ ਪਾਈ ਹੈ ਉਹ ਮੈਨੂੰ ਬਹੁਤ ਖੁਸ਼ੀ ਹੋਈ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਉਹਨੂੰ ਸਿਰਫ ਭੌਂਕਾ ਗਿਆ ਹੈ, ਕੁੱਤਾ ਕਿਉਂ ਨਹੀਂ ਕਿਹਾ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹਨਾਂ ਨੂੰ ਰਾਹ ਨਹੀਂ ਜਿਤਾਇਆ ਹੈ। ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਕਿ ਰੋਸ ਵਿਖਾਵਿਆਂ ਦਾ ਜੋ ਪ੍ਰੋਗਰਾਮ ਹੈ ਇਹਨਾਂ ਪਿੱਛੇ ਕੋਈ ਨਹੀਂ ਜਾਂਦਾ। ਇਹ ਗੁਰਦੁਆਰਿਆਂ ਦੇ ਸੇਵਾਦਾਰਾਂ ਨੂੰ ਅਤੇ ਆਪਣੀ ਪਾਰਟੀ ਦੇ ਬੰਦਿਆਂ ਨੂੰ ਨਾਲ ਲੈ ਕੇ ਕਰਦੇ ਹਨ। ਜੀ ਡਾਕਟਰ ਸਾਹਿਬ। ਵੀਰ ਸਤਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਦੁਬਈ ਤੋਂ ਲਿਖਿਆ। ਉਹਨਾਂ ਨੂੰ ਖੁਸ਼ੀ ਹੋਈ ਕਿ ਅਸੀਂ ਉਸ ਨੂੰ ਚੈਲੰਜ ਕੀਤਾ, ਉਸ ਦੇ ਜਿਹੜਾ ਉਸ ਨੂੰ ਔਰ ਉਹਦੇ ਸਾਥੀ ਨੂੰ ਵੀ, ਜਿਹੜਾ ਜਮੂਰੇ, ਮੈਂ ਤਾਂ ਜਮੂਰੇ ਹੀ ਕਹਿੰਦਾ। ਜਮੂਰੇ ਪਤਾ ਵੈਸੇ ਕੀ ਹੁੰਦਾ? ਉਹ ਬੰਗਾਲੀ ਬਾਬੂ ਦਾ ਹੁੰਦਾ ਸੀ, ਜਿਹੜੇ ਆਉਂਦੇ ਸੀ ਉਹ ਦਿਖਾਉਣ ਦੇ ਲਈ ਮਦਾਰੀ ਪਾਉਣਾ। ਹਾਂ, ਸੋ ਉਹਨੇ ਫਿਰ ਇੱਕ ਅੱਧੇ ਦੀਆਂ ਅੱਖਾਂ ਤੇ ਪੱਟੀ ਬੰਨ ਕੇ ਜੋ ਪੁੱਛੇਗਾ ਬਤਲਾਏਗਾ ਉਹ ਪਹਿਲਾਂ ਹੀ ਉਹਨੂੰ ਸਿਖਾਇਆ ਹੁੰਦਾ ਉਹਨਾਂ ਕੀ ਬੋਲਣਾ ਹੁੰਦਾ। ਸੋ ਇਹ ਜਮੂਰਾ ਉੱਥੋਂ ਆਇਆ ਕਿ ਵੀ ਇਨ ਦਾ ਐਂਡ ਆਫ ਦਾ ਡੇ ਉਹਨੇ ਆਪਣੇ ਮਦਾਰੀ ਦੀ ਬੋਲੀ ਬੋਲਣੀ ਆ। ਉਹਨੂੰ ਵੀ ਵਿਚਾਰੇ ਨੂੰ ਪੈਸਾ 2 ਪੈਸੇ ਦੇ ਦਿੰਦੇ ਸੀ ਜੇ ਆਨਾ ਇਕੱਠਾ ਹੋ ਜਾਏ। ਸੋ ਹੁਣ ਇਹ ਇਹਨਾਂ ਨੂੰ ਮੈਂ ਕਿਵੇਂ ਸਮਝਾਵਾਂ ਕਿ ਬਈ ਭੌਂਕਦਾ ਕੌਣ ਹੁੰਦਾ ਹੈ। ਹੁਣ ਜਿਹੜੀ ਗੱਲ ਇਹ ਹੈ ਕਿ ਵੀ ਅਸੀਂ ਕੀ ਉਸ ਸ਼ਬਦਾਂ ਦੇ ਨਾਉਂ 'ਚ ਜਾਣਾ ਹੈ ਕਿ ਵਰਬ 'ਚ ਜਾਣਾ ਹੈ। ਹੁਣ ਜਦੋਂ ਕਿਸੇ ਨੂੰ ਕੋਈ ਇਹ ਕਹਿੰਦਾ ਕਿ ਭਾਈ ਤੂੰ ਤਾਂ ਆਪਣੇ ਮਾਲਕ ਲਈ ਭੌਂਕਣਾ, ਹੁਣ ਕੁੱਤਾ ਜਿਹੜਾ ਹੈ ਉਹ ਵੈਸੇ ਵੀ ਭੌਂਕਦਾ, ਸਾਰਾ ਦਿਨ ਭੌਂਕਦਾ ਰਹਿੰਦਾ, ਪਰ ਜਦੋਂ ਉਸ ਦਾ ਖਾਸ ਰੋਲ ਤਾਂ ਮਾਲਕ ਲਈ ਭੌਂਕਣਾ ਹੁੰਦਾ। ਤੇ ਜਦੋਂ ਅਸੀਂ ਉਸ ਭੌਂਕਣੇ ਦਾ ਬਰੀਫ ਬਣਾ ਦਿੱਤਾ ਭੌਂਕਾ, ਤੇ ਉਹਦੇ ਚ ਨਾਲੇ ਤਾਂ ਅਸੀਂ ਥਾਂ ਬਚਾਈ, ਨਾਲੇ ਜਿਹੜਾ ਕੁੱਤਾ ਤੇ ਭੌਂਕਣਾ ਦੋਨੋਂ ਕਹਿਣਾ ਪੈਣਾ। ਜੇ ਕੁੱਤਾ ਕਹਿੰਦੇ ਨਾਲ ਫਿਰ ਭੌਂਕਣਾ ਕਹਿਣਾ ਪੈਣਾ ਸੀ। ਸੋ ਮੇਰਾ ਖਿਆਲ ਹੈ ਵੀ ਏਡਾ ਵੀ ਗੁੱਸਾ ਨਾ ਕਰਨ। ਮਤਲਬ ਗੱਲ ਇਹ ਹੈ ਵੀ ਗੱਲ ਜਿਹੜੀ ਹੈ ਉਹਨੂੰ ਸਮਝ, ਉਹਨਾਂ ਦੇ ਜਿਹੜੇ ਦੁਮ ਛੱਲੇ ਨੇ 4 ਚਫੇਰੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ। ਔਰ ਜਿਹੜਾ ਰਿਸਪੌਂਸ ਇਸ ਵੀਡੀਓ ਦੇ ਉੱਤੇ 4 ਚਫੇਰੋਂ ਆਇਆ, ਇਸ ਤੋਂ ਅੰਦਾਜ਼ਾ ਹੈ ਕਿ ਵੀ ਠੀਕ ਤੀਰ ਐਨ ਟਿਕਾਣੇ ਲੱਗਾ ਜੀ। ਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਰਾਹ ਨੇ ਜਿਤਾਇਆ ਸੀ। ਉਹ ਤਾਂ ਹੈ ਹੀ ਹੈ, ਉਹ ਤਾਂ ਸਾਰੀ ਖੇਡ ਹੀ ਉਹਨਾਂ ਦੀ ਹੈ। ਇਹਨੂੰ ਜਿਤਾ ਦੇਣ, ਉਹਨੂੰ ਜਿਤਾ ਦੇਣ, ਉਹ ਇਹਨਾਂ ਦੇ ਦੁਆਲੇ ਹੀ ਘੁੰਮਦਾ। ਔਰ ਫਿਰ ਇਹ ਮੈਨੂੰ ਉਹਨਾਂ ਦਾ ਕਾਮੈਂਟ ਸਮਝ ਨਹੀਂ ਆਇਆ ਕਿ ਜੀ ਵਿਖਾਵੇ ਜਿਹੜੇ ਨੇ ਉਹਦੇ 'ਚ ਕਮੇਟੀਆਂ ਹੀ ਕਰਦੀਆਂ ਔਰ ਆਪਣੀ ਬੰਦੇ ਪਾਰਟੀਆਂ ਦੇ ਜਾਂਦੇ ਨੇ। ਕਮੇਟੀਆਂ ਦਾ ਕਰਕੇ ਹੀ ਨਹੀਂ ਰਾਜੀ ਹੁੰਦੀਆਂ ਬਹੁਤ ਸਾਰੀਆਂ ਥਾਵਾਂ ਤੇ। ਬਹੁਤ ਘੱਟ ਥਾਵਾਂ ਨੇ ਜਿੱਥੇ ਕਿ ਉਹ ਵੀ ਆਰਗੇਨਾਈਜ਼ ਤਾਂ ਜਥੇਬੰਦੀਆਂ ਕਰ ਰਹੀਆਂ ਹੁੰਦੀਆਂ ਨੇ ਜੀ, ਉਹ ਕਮੇਟੀ ਤੇ ਪ੍ਰਵੇਲ ਕਰਦੀਆਂ ਕਿ ਭਾਈ ਤੁਸੀਂ ਅਨਾਉਂਸਮੈਂਟਾਂ ਕਰੋ। ਕਈ ਵਾਰੀ ਉਹ ਵੀ ਅਨਾਉਂਸਮੈਂਟ ਉਦੋਂ ਕਰਨਗੇ ਜਦੋਂ ਸਿਰਫ ਸਪੀਕਰ ਤੇ ਬਾਹਰ ਸਾਹਮਣੇ ਦਰੀ ਪਈ ਹੋਏ। ਉਹ ਕਹਿਣਗੇ ਜੀ ਕੀਰਤਨ ਚੱਲ ਰਿਹਾ ਸੀ, ਉਹਨਾਂ ਦਾ ਵੀ ਹੁੰਦਾ ਇਹਨੂੰ ਘਟਾ ਕੇ ਪੇਸ਼ ਕਰੋ ਜੀ। ਬਹੁਤ ਜ਼ੋਰ ਪੈ ਜਾਏ, ਕਿਤੇ ਚੰਗਾ ਪ੍ਰਭਾਵ ਹੈ, ਕੋਈ ਬੱਸ ਲਾ ਦੇਣ ਕਿ ਜੀ ਜਿਹੜੇ ਨੇ ਉਹ ਜਿਹੜੇ ਉਹਦੇ 'ਚ ਵਿਖਾਵਾਕਾਰੀਆਂ ਨੂੰ ਲੈ ਜਾਣ। ਅਦਰਵਾਈਜ਼ ਉਹਨਾਂ ਦਾ ਇਹਦੇ 'ਚ ਵੀ ਕੋਈ ਰੋਲ ਨਹੀਂ ਹੁੰਦਾ। ਸੋ ਕਾਫੀ ਤਾਂ ਜਿਹੜੇ ਨੇ ਉਹ ਹੁਣ ਜੀਕੇ ਦੀ ਗੱਲ ਹੀ ਕਰ ਰਹੇ ਸੀ, ਉਹਦੇ ਹਵਾਲੇ ਨਾਲ ਆਇਆ ਕਿ ਜੀ ਉਹਨਾਂ ਦਾ ਜਿਹੜਾ ਇੱਕ ਹੋਰ ਨਾਲ ਆਇਆ ਸੀ ਜਮੂਰੇ ਦਾ, ਅੱਗੋਂ ਜਮੂਰਾ ਰਾਣਾ, ਪਰਮਜੀਤ ਸਿੰਘ ਰਾਣਾ, ਕੋਈ ਦਿੱਲੀ ਦਾ, ਉਹਨੇ ਆਪਣੀ ਉੱਥੋਂ ਪ੍ਰੈਸ ਰਿਲੀਜ਼ ਕੱਢੀ ਹੋਈ ਹੈ ਜੀ ਕਿ ਵੀ ਬਹੁਤ ਸਵਾਗਤ ਹੋਏ ਹੈ ਸਾਡੇ। ਔਰ ਡਿਕਸੀ ਗੁਰੂ ਘਰ ਨੇ ਤਾਂ ਸਾਨੂੰ ਸਿਰੋਂ ਪਾਉ ਦਿੱਤਾ। ਮੈਂ ਅਜੇ ਕਨਫਰਮ ਨਹੀਂ ਕੀਤਾ ਵੀ ਕੀ ਹੈ, ਪਰ ਗੁਰਦੁਆਰਿਆਂ ਦਾ ਤਾਂ ਹੁਣ ਇਹ ਚੱਲ ਰਿਹਾ। ਔਰ ਇਵਨ ਅੱਜ ਹੀ ਮੈਨੂੰ ਪਤਾ ਲੱਗਿਆ ਵੀ ਕੈਨੇਡਾ 'ਚ ਇਹਨਾਂ ਦੀ ਸਾਰੀ ਟੀਮ, ਚੰਦੂ ਮਾਜਰਾ ਜਿਹਨੂੰ ਲੀਡ ਕਰ ਰਿਹਾ, ਦਲਜੀਤ ਸਿੰਘ ਚੀਮਾ, ਦੂਜੇ ਆਉਣ ਵਾਲੇ ਦਿਨਾਂ 'ਚ ਆ ਰਹੇ ਨੇ ਔਰ ਸ਼ਾਇਦ ਪਿੱਛੋਂ ਹਦਾਇਤਾਂ ਹੋਣਗੀਆਂ। ਜੀਕੇ ਵੀ ਉਸ ਦੇ ਲਈ ਆਪਣਾ ਇੱਥੇ ਗਰਾਊਂਡ ਵਰਕ ਕਰਕੇ ਗਏ ਕਿ ਆਪਣਾ ਆਧਾਰ ਬਣਾਓ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਹੁਣ ਅਸੀਂ ਇੰਨਾ ਕੁ ਜਾ ਕੇ ਬਾਹਰ ਕਹਿ ਸਕਦੇ ਹਾਂ, ਦੇਖੋ ਜੀ ਅਸੀਂ ਭੁੱਲਰ ਨੂੰ ਲੈ ਆਏ, ਅਸੀਂ ਗੁਰਦੀਪ ਸਿੰਘ ਖਹਿਰੇ ਨੂੰ ਲੈ ਆਏ। ਸੋ ਕੁੱਲ ਮਿਲਾ ਕੇ ਇਹ ਕਹਿਣਾ ਕਿ ਜੀ ਇਹ ਜਿਹੜੀਆਂ ਨੇ ਵਿਖਾਵੇ ਇਹ ਕਰਦੀਆਂ ਨੇ ਕਮੇਟੀਆਂ, ਜਾਂ ਉਹਨਾਂ ਦੇ ਕਮੇਟੀਆਂ ਦਾ ਤਾਂ ਹਰ ਥਾਂ ਉਨਾ ਕੀ ਰੋਲ ਹੈ ਜੀ। ਹਾਂ, ਜਿੱਥੇ ਜਿਹੜੀਆਂ ਚੰਗੀਆਂ ਕੋਈ ਇਨਵੋਲਵ ਹੁੰਦੀਆਂ ਉਹਨਾਂ ਦੀ ਤਾਂ ਅਸੀਂ ਸ਼ਲਾਘਾ ਕਰਦੇ ਹਾਂ, ਪਰ ਬਹੁਤ ਸਾਰੇ ਜਿਹੜੇ ਨੇ ਉਹ ਇਸ ਸਾਰੇ ਤੋਂ ਬਚਣਾ ਹੀ ਚਾਹੁੰਦੇ ਨੇ। ਕੌਂਸਲੇਟਾਂ ਦੇ ਵੀ ਹਾਜ਼ਰੀਆਂ ਲਵਾਉਂਦੇ ਨੇ ਕਈ ਥਾਂ ਤੇ। ਈਵਨ ਸੇਲਮ ਹੈ, ਸੀਐਟਲ ਤੋਂ ਅੱਗੇ, ਉਹ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੀ ਪੈਰੇਡ ਕਰਦੇ ਨੇ। ਔਰ ਇਸ ਵਾਰੀ ਮੈਨੂੰ ਕੋਈ ਦੱਸ ਰਹੇ ਸੀ ਪਿਛਲੇ ਦਿਨਾਂ 'ਚ ਕਿ ਜੀ ਉਹਨਾਂ ਨੇ ਇੰਡੀਅਨ ਕੌਂਸਲੇਟ ਨੂੰ ਸੱਦਿਆ ਹੋਇਆ ਸੀ ਜੀ। ਕਈ ਥਾਂ ਗੁਰਦੁਆਰਿਆਂ 'ਚ ਵੀ ਉਹਨਾਂ ਨੂੰ ਸੱਦਣ ਲੱਗ ਗਏ ਨੇ। ਸੋ ਕਮੇਟੀਆਂ ਦਾ ਰੋਲ ਇਹਦੇ 'ਚ ਨਹੀਂ ਹੈ। ਸੋ ਰਾਦਰ ਮੈਂ ਸਮਝਦਾ ਵੀ ਜੇ ਕਮੇਟੀਆਂ ਸਿੱਧੀਆਂ ਹੋ ਕੇ ਤੁਰ ਪੈਣ ਤੇ ਫਿਰ ਪ੍ਰੋਟੈਸਟ ਜਿਹੜੇ ਨੇ ਉਹ 2, 4, 500 ਦੀ ਗਿਣਤੀ ਵਾਲੇ ਨਾ ਹੋਣ, ਫਿਰ ਹਜ਼ਾਰਾਂ 'ਚ ਹੋਣ ਜੀ। ਸੋ ਫਿਰ ਵੀ ਇਹਨਾਂ ਦਾ ਧੰਨਵਾਦ ਸਤਿੰਦਰ ਸਿੰਘ ਹੋਰਾਂ ਦਾ।
ਔਰ ਮੇਰਾ ਖਿਆਲ ਹੈ ਵੀ ਹੁਣ ਗੁੱਸੇ ਨਹੀਂ ਹੋਣਗੇ ਜੀ, ਕਿਉਂਕਿ ਜੇ ਸ਼ੇਰ ਕਹਿ ਦਈਏ ਤੇ ਨਾਲ ਦਹਾੜ ਕਹਿ ਦਈਏ ਤੇ ਦਹਾੜ ਕਹਿ ਸ਼ੇਰ ਹੀ ਯਾਦ ਆਉਂਦਾ ਕਿਉਂਕਿ ਦਹਾੜ ਸਿਰਫ ਸ਼ੇਰ ਦੀ ਹੁੰਦੀ ਹੈ, ਇਸ ਤਰ੍ਹਾਂ ਭੌਂਕਣਾ ਸਿਰਫ ਇੱਕੋ ਦਾ ਹੀ ਹੁੰਦਾ ਜੀ ਡਾਕਟਰ ਸਾਹਿਬ। ਉਹ ਹੁਣ ਮੈਂ ਨਹੀਂ ਕਹਿਣਾ ਕੀ ਜੀ ਡਾਕਟਰ ਸਾਹਿਬ ਨਾਲ ਨੇ ਬ੍ਰੇਕ ਵੀਅਰਸ ਤੁਸੀਂ ਇਸ ਤਰ੍ਹਾਂ ਬਨੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।